पंजाबों आया हाँ सुख सांद सुनेहा लिया। आरिफ वाला शहर किवें ਬਣਿਆ, ਕਿਉਂ ਬਣਿਆ, ਕਿੰਨੇ ਬਣਾਇਆ, ਇਹ ਸਾਰੀਆਂ ਗੱਲਾਂ ਮਿੱਤਰਾਂ ਨੂੰ ਅੱਜ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ ਨਾਲ ਪੂਰੇ ਸ਼ਹਿਰ ਦੀ ਸੈਰ ਵੀ ਕਰਾਵਾਂਗੇ। ਸਾਡੇ ਨਾਲ ਜੁੜਿਆ ਰਹਿਣਾ ਤੇ ਵੀਡੀਓ ਚੰਗੀ ਲੱਗੇ ਤੇ ਸਾਡੇ ਚੈਨਲ ਲਹਿੰਦਾ ਪੰਜਾਬ ਵਲੌਗ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਆ ਜੇ। ਆਓ ਹੁਣ ਸ਼ਹਿਰ ਆਰਿਫ ਵਾਲਾ ਦੀ ਗੱਲ ਕਰਨੇ ਆ। ਆਰਿਫ ਵਾਲਾ ਸ਼ਹਿਰ ਲਹਿੰਦੇ ਪੰਜਾਬ ਦੇ ਜ਼ਿਲ੍ਹੇ ਪਾਕਪਤਨ ਦੀ ਇੱਕ ਬਹੁਤ ਵੱਡੀ ਤਹਿਸੀਲ ਹੈ ਤੇ ਪਾਕਪਤਨ ਸ਼ਹਿਰ ਤੋਂ 40 ਕਿਲੋਮੀਟਰ ਦੇ ਪਿੰਡ ਤੇ ਲਹਿੰਦੇ ਵਾਲੇ ਪਾਸੇ ਆਬਾਦ ਹੈ। ਇਸੇ ਤਰ੍ਹਾਂ ਸਾਈਵਾਲ ਸ਼ਹਿਰ ਤੋਂ ਵੀ ਤਕਰੀਬਨ 50 ਕਿਲੋਮੀਟਰ ਦੱਖਣ ਵਾਲੇ ਪਾਸੇ ਮੌਜੂਦ ਹੈ। ਸਾਈਵਾਲ ਸ਼ਹਿਰ, ਬੁਰੇਵਾਲਾ ਸ਼ਹਿਰ, ਪਾਕਪਤਨ ਸ਼ਹਿਰ ਤੇ ਬਹਾਵਲਨਗਰ ਸ਼ਹਿਰ ਤੋਂ 4 ਸੜਕਾਂ ਇਸ ਸ਼ਹਿਰ ਵੱਲ ਆਉਂਦੀਆਂ ਨੇ। ਜਿੱਥੇ ਇਹਨਾਂ 4 ਜਰਨੈਲੀ ਸੜਕਾਂ ਦਾ ਮਿਲਾਪ ਹੁੰਦਾ ਹੈ ਬਿਲਕੁਲ ਉੱਥੇ ਹੀ ਇਹ ਸ਼ਹਿਰ ਆਰਿਫ ਵਾਲਾ ਆਬਾਦ ਹੈ। ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਸੱਜਣੋ ਤੇ ਮਿੱਤਰੋ, ਆਰਿਫ ਵਾਲਾ ਸ਼ਹਿਰ ਸਦੀਆਂ ਪਹਿਲੇ ਇੱਕ ਛੋਟੀ ਜਿਹੀ ਆਬਾਦੀ ਸੀ। ਇੱਥੇ ਇੱਕ ਮੁਹੰਮਦ ਆਰਿਫ ਨਾਮੀ ਜ਼ਿਮੀਂਦਾਰ ਆਬਾਦ ਸੀ, ਕਾਸ਼ਤਕਾਰੀ ਕਰਦਾ ਸੀ। ਉਹਨੇ ਆਪਣੀਆਂ ਫਸਲਾਂ ਨੂੰ ਸਰਾਬ ਕਰਨ ਵਾਸਤੇ ਇੱਥੇ ਇੱਕ ਬਹੁਤ ਵੱਡਾ ਖੂਹ ਵੀ ਲਾਇਆ ਹੋਇਆ ਸੀ, ਜਿੱਥੋਂ ਨੇੜੇ ਤੇ ਦੂਰੋਂ ਲੋਕ ਆ ਕੇ ਪਾਣੀ ਭਰਦੇ ਸਨ। ਫਿਰ 1879 ਵਿੱਚ ਜਦੋਂ 12 ਆਬਾਦ ਹੋਈਆਂ ਉਦੋਂ ਇਸ ਮੁਹੰਮਦ ਆਰਿਫ ਜ਼ਿਮੀਂਦਾਰ ਦੀ ਆਬਾਦੀ ਨੂੰ ਚੱਕ ਨੰਬਰ 61 ਈਬੀ ਦਾ ਦਰਜਾ ਦੇ ਦਿੱਤਾ ਗਿਆ। ਅੰਗਰੇਜ਼ ਸਰਕਾਰ ਦਾ ਇਸ ਜਗ੍ਹਾ ਤੇ ਅਕਸਰ ਆਣਾ ਜਾਣਾ ਲੱਗਿਆ ਰਹਿੰਦਾ ਸੀ, ਜਿਹੜੀ ਵਜ੍ਹਾ ਤੋਂ 61 ਈਬੀ ਨੂੰ ਬਹੁਤ ਜਲਦ ਬਾਕੀ ਸਾਰੀਆਂ ਮਰਾਹਤ ਵੀ ਦੇ ਦਿੱਤੀਆਂ ਗਈਆਂ। ਜਿੱਥੇ ਅੱਜ ਮਿਊਨਿਸਪਲ ਕਮੇਟੀ ਦਾ ਦਫ਼ਤਰ ਹੈ, ਬਿਲਕੁਲ ਇੱਥੇ ਮੁਹੰਮਦ ਆਰਿਫ ਦਾ ਡੇਰਾ ਹੁੰਦਾ ਸੀ ਜੀ। ਇਸ ਡੇਰੇ ਨੂੰ ਹੀ ਬਾਅਦ ਵਿੱਚ ਟਾਊਨ ਕਮੇਟੀ ਦਾ ਦਫ਼ਤਰ ਬਣਾ ਦਿੱਤਾ ਗਿਆ ਤੇ ਇਸ ਪਿੰਡ ਦਾ ਨਾਂ 1908 ਵਿੱਚ ਆਰਿਫ ਵਾਲਾ ਸ਼ਹਿਰ ਰੱਖ ਦਿੱਤਾ ਗਿਆ। ਮਿੱਤਰੋ, ਦਿੱਲੀ ਤੋਂ ਕਰਾਚੀ ਤੱਕ ਰੋਡ ਤੇ ਆਬਾਦ ਇਹ ਸ਼ਹਿਰ ਆਰਿਫ ਵਾਲਾ ਬੜਾ ਹੀ ਜ਼ਰਖੇਜ਼ ਇਲਾਕਾ ਹੈ। ਇਹਦੀ ਜ਼ਰਖੇਜ਼ੀ ਪੂਰੇ ਬਰਰੇ ਸਗੀਰ ਵਿੱਚ ਮਸ਼ਹੂਰ ਹੈ, ਕਿਉਂਕਿ ਇੱਥੋਂ ਦੇ ਖਰਬੂਜ਼ੇ ਤੇ ਇੱਥੋਂ ਦਾ ਤੰਬਾਕੂ ਸਾਰੀ ਦੁਨੀਆ ਵਿੱਚ ਪਸੰਦ ਕੀਤਾ ਜਾਂਦਾ ਹੈ। ਮਿੱਤਰੋ, ਇਸ ਸ਼ਹਿਰ ਨੂੰ 4 ਬਾਜ਼ਾਰਾਂ ਵਾਲਾ ਸ਼ਹਿਰ ਵੀ ਆਖਿਆ ਜਾਂਦਾ ਹੈ। 4 ਬਾਜ਼ਾਰਾਂ ਦੇ ਸੰਗਮ ਤੇ ਇੱਕ ਗੋਲ ਸ਼ਕਲ ਦੀ ਮਾਰਕੀਟ ਹੈ, ਜਿਹਨੂੰ ਜਨਾਹ ਚੌਕ ਜਾਂ ਗੋਲ ਬਾਜ਼ਾਰ ਵੀ ਆਖਿਆ ਜਾਂਦਾ ਹੈ। ਚੜ੍ਹਦੇ ਵਾਲੇ ਪਾਸੇ ਬਾਜ਼ਾਰ ਦਾ ਨਾਂ ਥਾਣਾ ਬਾਜ਼ਾਰ ਹੈ ਤੇ ਲਹਿੰਦੇ ਵਾਲੇ ਪਾਸੇ ਬਾਜ਼ਾਰ ਦਾ ਨਾਂ ਕਾਰਖਾਨਾ ਬਾਜ਼ਾਰ ਹੈ। ਕੁਤਬ ਵਾਲੇ ਪਾਸੇ ਰੇਲਵੇ ਸਟੇਸ਼ਨ ਹੋਣ ਦੀ ਵਜ੍ਹਾ ਤੋਂ ਇਸ ਬਾਜ਼ਾਰ ਨੂੰ ਵੀ ਰੇਲ ਬਾਜ਼ਾਰ ਆਖਿਆ ਜਾਂਦਾ ਹੈ। ਇਸੇ ਤਰ੍ਹਾਂ ਚੌਥੇ ਬਾਜ਼ਾਰ ਨੂੰ ਕਬੂਲਾ ਬਾਜ਼ਾਰ ਆਖਿਆ ਜਾਂਦਾ ਹੈ, ਕਿਉਂਕਿ ਇਸ ਪਾਸੇ ਸਦੀਆਂ ਪੁਰਾਣਾ ਸ਼ਹਿਰ ਕਬੂਲਾ ਸ਼ਹਿਰ ਆਬਾਦ ਹੈ। ਇਸ ਤੋਂ ਇਲਾਵਾ ਆਲਮੀ ਸਤ੍ਹਾ ਦੀ ਗੱਲਾ ਮੰਡੀ ਦੇ ਨਾਲ ਮਾਲ ਮਵੇਸ਼ੀ ਮੰਡੀ, ਰੇਲਵੇ ਸਟੇਸ਼ਨ, ਬਹੁਤ ਵੱਡਾ ਬੱਸ ਸਟੈਂਡ, ਵੈਗਨ ਸਟੈਂਡ, ਲੱਕੜ ਮੰਡੀ, ਲੋਹਾ ਮਾਰਕੀਟ, ਮੋਬਾਈਲ ਮਾਰਕੀਟ, ਗਰਾਸਰੀ ਮਾਰਕੀਟ, ਪਲੇ ਗਰਾਊਂਡ, ਫਾਤਮਾ ਜਨਾਬ ਪਾਰਕ, ਘੁਮਿਆਰਾਂ ਵਾਲਾ ਚੌਕ, ਸਾਈਵਾਲ ਰੋਡ, ਬੂਰਾ ਰੋਡ, ਬਹਾਵਲਨਗਰ ਰੋਡ, DSP ਦੇ ਦਫ਼ਤਰ, ਥਾਣੇ ਤੇ ਕਚਹਿਰੀਆਂ ਦੇ ਦਫ਼ਤਰ, ਬਲਦੀਆ ਦਾ ਦਫ਼ਤਰ, ਸਰਕਾਰੀ ਤੇ ਪ੍ਰਾਈਵੇਟ ਹਸਪਤਾਲ, ਇਸੇ ਤਰ੍ਹਾਂ ਸਰਕਾਰੀ ਤੇ ਪ੍ਰਾਈਵੇਟ ਤਾਲੀਮੀ ਇਦਾਰੇ, ਸਕੂਲ, ਕਾਲਜ, ਗਰਲਜ਼, ਬॉयਜ਼, ਅਲੱਗ-ਅਲੱਗ ਮਿਆਰੀ ਖਾਣਿਆਂ ਦੇ ਹੋਟਲ, ਨਰਸਰੀਆਂ, ਰੈਸ਼ੀ ਕਲੋਨੀਆਂ, ਬਹੁਤ ਵੱਡੀਆਂ ਜਾਮੇ ਮਸਜਿਦਾਂ, ਸ਼ਹਿਰ ਦੇ ਵਿਚਾਲੋਂ ਵਹਿੰਦੀ ਹੋਈ ਨਹਿਰ, ਅਫੀਸਰ ਕਲੱਬ, ਪੈਟਰੋਲ ਪੰਪ, ਪੀਜ਼ੇ ਸ਼ਾਪਸ, ਰੇਸ਼ਮ ਗਲੀ ਤੇ ਸਦਰ ਬਾਜ਼ਾਰ ਦੀਆਂ ਰੌਣਕਾਂ ਇਸ ਸ਼ਹਿਰ ਨੂੰ 4 ਚੰਨ ਲਾ ਰਹੀਆਂ ਨੇ। ਮਿੱਤਰੋ, ਇਨਸਾਰੀ ਮਸਜਿਦ ਤੁਸੀਂ ਵੇਖ ਰਹੇ ਹੋ, ਜਿਹੜੀ ਕਿ ਇਨਸਾਰੀ ਚੌਕ ਦੇ ਵਿੱਚ ਮੌਜੂਦ ਹੈ। ਇਸ ਤੋਂ ਅੱਗੇ ਗੱਲਾ ਮੰਡੀ ਸ਼ੁਰੂ ਹੋ ਜਾਂਦੀ ਹੈ। ਆਰਿਫ ਵਾਲਾ ਸ਼ਹਿਰ ਦੀ ਇਸ ਗੱਲਾ ਮੰਡੀ ਦੇ ਵਿੱਚ ਬਹੁਤ ਦੂਰੋਂ ਫਸਲਾਂ ਖਰੀਦੋ ਫਰੋਖਤ ਵਾਸਤੇ ਆਉਂਦੀਆਂ ਨੇ।
ਬਹੁਤ ਵੱਡੇ ਵੱਡੇ ਤਾਜਰ ਵਪਾਰੀ ਵੀ ਇਸ ਮੰਡੀ ਦਾ ਰੁਖ ਕਰਦੇ ਨੇ। ਇਹ ਪੂਰੇ ਬਰੇ ਸਗੀਰ ਦੇ ਵਿੱਚ ਆਰਿਫਵਾਲਾ ਦੀ ਮੰਡੀ ਬਹੁਤ ਮਸ਼ਹੂਰ ਹੈ, ਕਿਉਂਕਿ ਆਰਿਫਵਾਲਾ ਸ਼ਹਿਰ ਬਣਨ ਤੋਂ ਪਹਿਲੇ ਵੀ ਇਹ ਮੰਡੀ ਆਬਾਦ ਸੀ। ਦੂਰੋਂ ਤੇ ਨੇੜਿਓਂ ਪਿੰਡਾਂ ਦੇ ਵਿੱਚੋਂ ਲੋਕ ਆ ਕੇ ਆਪਣੀਆਂ ਜਿਨਸਾਂ ਇੱਥੇ ਵੇਚਦੇ ਸਨ ਤੇ ਜਿਨ੍ਹਾਂ ਨੂੰ ਜ਼ਰੂਰਤ ਹੁੰਦੀ ਸੀ ਉਹ ਇੱਥੋਂ ਆ ਕੇ ਖਰੀਦ ਲੈਂਦੇ ਸਨ। ਬਹੁਤ ਪੁਰਾਣੀ ਮੰਡੀ ਹੈ, ਤਾਰੀਖੀ ਮੰਡੀ ਹੈ। 47 ਦੀ ਵੰਡ ਤੋਂ ਪਹਿਲੇ ਇਸ ਮੰਡੀ ਦੇ ਵਿੱਚ ਕਰਾੜਾਂ, ਹਿੰਦੂਆਂ, ਸਿੱਖਾਂ ਤੇ ਮੁਸਲਮਾਨਾਂ ਦੀਆਂ ਇਕੱਠੀਆਂ ਦੁਕਾਨਾਂ ਹੁੰਦੀਆਂ ਸਨ, ਜਿੱਥੇ ਇਹ ਫਸਲਾਂ ਦੀ ਟ੍ਰੇਡਿੰਗ ਕਰਦੇ ਸਨ। ਇਸ ਮੰਡੀ ਦੇ ਵਿੱਚ ਜਿਹੜੀਆਂ ਸਭ ਤੋਂ ਵੱਡੀਆਂ ਫਸਲਾਂ ਆਉਂਦੀਆਂ ਸਨ ਫਰੋਖਤ ਵਾਸਤੇ, ਉਹਨਾਂ ਦੇ ਵਿੱਚੋਂ ਕਣਕ ਪਹਿਲੇ ਨੰਬਰ ਤੇ ਸੀ, ਫਿਰ ਮਕਈ ਸੀ, ਆਲੂ ਸੀ, ਦਾਈ ਸਨ ਔਰ ਕਪਾਹ ਦੀ ਬਹੁਤ ਜ਼ਿਆਦਾ ਮਿਕਦਾਰ ਦੇ ਵਿੱਚ ਇੱਥੇ ਖਰੀਦੋ ਫਰੋਖਤ ਕੀਤੀ ਜਾਂਦੀ ਸੀ। ਇਸ ਤੋਂ ਇਲਾਵਾ ਇਸ ਦੇ ਬਿਲਕੁਲ ਨਾਲ ਹੀ ਸਬਜ਼ੀ ਮੰਡੀ ਵੀ ਹੈ, ਫਰੂਟ ਮੰਡੀ ਵੀ ਹੈ, ਜਿੱਥੋਂ ਹਰ ਤਰ੍ਹਾਂ ਦਾ ਫਰੂਟ ਤੇ ਹਰ ਤਰ੍ਹਾਂ ਦੀ ਸਬਜ਼ੀ ਵੀ ਮਿਲ ਜਾਂਦੀ ਹੈ। ਮਿੱਤਰੋ, ਹੁਣ ਤੁਸੀਂ ਲੱਕੜ ਮੰਡੀ ਦੇ ਮਨਾਜ਼ਰ ਵੇਖ ਰਹੇ ਹੋ। ਇਹ ਲੱਕੜ ਮੰਡੀ ਜਿੱਥੋਂ ਹਰ ਤਰ੍ਹਾਂ ਦਾ ਟੀਅਰ, ਗਾਡਰ, ਵਾਂਸ, ਬਾਲੇ, ਦਰਵਾਜ਼ੇ, ਹਰ ਚੀਜ਼ ਇਸ ਮੰਡੀ ਦੇ ਵਿੱਚੋਂ ਮਿਲ ਜਾਂਦੀ ਹੈ। ਆਰਿਫਵਾਲਾ ਦੀ ਬਹੁਤ ਹੀ ਮਸਰੂਫ ਤਰੀਨ ਮੰਡੀ ਹੈ। ਮਿੱਤਰੋ, ਆਓ ਹੁਣ ਆਰਿਫਵਾਲਾ ਸ਼ਹਿਰ ਦੇ ਬਾਜ਼ਾਰਾਂ ਤੇ ਗਲੀਆਂ ਤੇ ਦੁਕਾਨਾਂ ਤੇ ਸਾਰੀਆਂ ਮਾਰਕੀਟਾਂ ਦੀ ਸੈਰ ਕਰਨੇ ਆ, ਤੁਹਾਨੂੰ ਵਿਖਾਣੇ ਆ। ਵੀਡੀਓ ਪੂਰੀ ਵੇਖਿਆ ਜੇ ਤਾਂ ਕਿ ਆਰਿਫਵਾਲਾ ਸ਼ਹਿਰ ਦੇ ਮੁਤਾਲਕ ਤੁਹਾਨੂੰ ਸਾਰੀ ਜਾਣਕਾਰੀ ਹੋ ਸਕੇ।
ਪੰਜਾਬੋਂ ਆਇਆ ਹਾਂ ਸੁਖ ਸਾਂਦ ਸੁਨੇਹਾ ਸੁਖ ਸਾਂਦ ਸੁਨੇਹਾ ਲਿਆਇਆ ਹਾਂ